ਕਹਿੰਦੇ 2000 ਰੁਪਏ ਖਾਤਰ ਇੱਕ ਗ੍ਰੰਥੀ ਨੇ ਮਾਮੇ ਭਾਣਜੀ ਦਾ ਨਕਲੀ ਮੈਰਿਜ ਸਰਟੀਫਿਕੇਟ ਹੀ ਬਣਾਤਾ। ਇਹ ਬਿਲਕੁਲ ਇਹ ਖਬਰ ਨਾ ਕਈ ਚੀਜ਼ਾਂ ਉਜਾਗਰ ਕਰਦੀ ਆ। ਹੂੰ ਰਾਜਕਰਨ ਵੀਰ, ਇੱਕ ਸਮਾਂ ਸੀਗਾ ਕਿ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦੀ ਅਜਿਹੀ ਹੋੜ ਲੱਗੀ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਛਿੱਕੇ ਟੰਗਤਾ ਸੀ ਜੀ। ਆਪਣੀ ਰਿਸ਼ਤਿਆਂ ਦੀ ਤਾਣੀ ਬਾਣੀ, ਸਹੁਰਾ ਨੂੰਹ ਨਾਲ ਵਿਆਹ ਕਰਾ ਰਿਹਾ ਹੈ ਨਾ, ਚਾਚਾ ਭਤੀਜੀ ਨਾਲ ਵਿਆਹ ਕਰਾ ਰਿਹਾ ਹੈ ਨਾ, ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਵੀ ਇਹ ਕਾਰਜ ਕਰਦੇ ਰਹੇ। ਪੁੱਠੇ ਕੰਮ ਅਸੀਂ ਮੰਦਿਰਾਂ ਧਾਰਮਿਕ ਸਥਾਨਾਂ ਦੀ ਆੜ ਲੈ ਕੇ ਵੀ ਉਹ ਪੂਰੇ ਕਿ ਜਾ ਕੇ ਫੋਟੋਆਂ ਚ ਨਾ ਭੁਲੇਖਾ ਪੈ ਜਾਵੇ ਕਿਸੇ ਨੂੰ ਕਿ ਰਿਸ਼ਤਾ ਨਹੀਂ ਹੋਇਆ ਜੀ, ਹੈ ਨਾ। ਸੋ ਮਤਲਬ ਕਿ ਉਹ ਸਾਰਾ ਕੁਝ ਵਰਤਾਰਾ ਪੰਜਾਬ ਚ ਲੰਮੇ ਸਮੇਂ ਚੱਲਿਆ। ਚਲੋ ਉਹ ਸ਼ੁਕਰ ਹੈ ਕਿ ਆ ਸਟੱਡੀ ਵੀਜ਼ੇ ਖੁੱਲ ਗਏ, ਵਰਕ ਵੀਜ਼ੇ ਖੁੱਲ ਗਏ ਤੇ ਲੋਕ ਉਧਰ ਨੂੰ ਹੋ ਗਏ, ਧੀਆਂ ਸਾਡੀਆਂ ਪੜ੍ਹਨ ਲੱਗ ਗਈਆਂ ਤੇ ਫਿਰ ਉਹਦੇ ਸਾਰੇ ਟੱਬਰ ਦੂਜੀ ਤਰ੍ਹਾਂ ਬਾਹਰ ਭੇਜਣ ਦੀ ਕਵਾਇਦ ਤੁਰ ਪਈ। ਫਿਰ ਮੁੰਡੇ ਵੀ ਆਈਲੈਟਸ ਕਰਨ ਲੱਗੇ। ਫਿਰ ਇਹ ਵਰਤਾਰਾ ਨਾ ਮਤਲਬ ਕਿ ਨਕਲੀ ਵਿਆਹਾਂ ਦਾ, ਨਕਲੀ ਰਿਸ਼ਤਿਆਂ ਦਾ ਉਹ ਠੱਲ ਪੈ ਗਈ ਕਾਫੀ ਹੱਦ ਤੱਕ। ਪਰ ਜਿੱਦਾਂ ਹੀ ਮੈਂ ਕੱਲ ਇਹ ਖਬਰ ਦੇਖੀ ਤਾਂ ਮੈਂ ਝੰਜੋੜਿਆ ਗਿਆ। ਇੱਕ ਤਾਂ ਇਹਦੇ ਵਿੱਚ ਇਹ ਪਹਿਲੂ ਹੈ ਕਿ ਰਿਸ਼ਤੇ ਕਿਵੇਂ ਤਾਰ-ਤਾਰ ਹੋ ਰਹੇ ਨੇ। ਮੋਗਾ ਖੇਤਰ ਦੇ ਵਿੱਚ ਇੱਕ ਬੱਚੀ ਘਰੋਂ ਲਾਪਤਾ ਹੋ ਗਈ ਜੀ। ਲਾਪਤਾ ਹੋਈ ਤੇ ਘਰਦਿਆਂ ਨੇ ਥਾਣੇ ਜਾ ਕੇ ਇਤਲਾਹ ਕਰਾਤੀ। ਥਾਣੇਦਾਰਾਂ ਦਾ ਉਹੀ ਹਿਸਾਬ ਕਿਤਾਬ ਹੁੰਦਾ ਕਿ ਜੇ ਤਾਂ ਸਾਡੀ ਗੱਡੀ 'ਚ ਤੇਲ ਪਵਾਓਗੇ ਤੇ ਸਾਡੇ ਅੰਦਰ ਵੀ ਤੇਲ ਪਵਾਓਗੇ, ਫਿਰ ਤਾਂ ਅਸੀਂ ਤੁਰਾਂਗੇ, ਨਹੀਂ ਅਸੀਂ ਨਹੀਂ ਤੁਰਦੇ। ਸੋ ਆਹ ਜਿਹੜਾ ਵਰਤਾਰਾ ਉਹਨਾਂ ਨੇ ਕਾਗਜ਼ੀ ਕਾਰਵਾਈ ਕਰ ਲਈ, ਕੋਈ ਨਾ ਜੀ ਲੱਭਦੇ ਆ ਜੀ, ਪਤਾ ਕਰਦਾ ਜੀ, ਅਸੀਂ ਵਾਇਰਲੈਸ ਕਰਤੀ ਜੀ, ਅਸੀਂ ਫੋਨ ਕਰਤੇ ਜੀ, ਅਸੀਂ ਦੱਸਤਾ ਜੀ, ਸੂਚਨਾ ਦਿੱਤੀ ਜੀ, ਗੱਲ ਖਤਮ। ਪਰਿਵਾਰ ਪਰ ਆਪਣੇ ਦਮ ਤੇ ਰੁਕਦਾ ਨਹੀਂ ਹੁੰਦਾ। ਉਹ ਵਿਚਾਰਾ ਰਿਸ਼ਤੇਦਾਰਾਂ ਕੋਲ ਹੀ ਭਾਲ ਤਲੀ, ਜਾਂ ਕਈ ਵਾਰ ਅੰਦਰ ਪਤਾ ਹੁੰਦਾ ਥੋੜਾ ਬਹੁਤ ਕੋਈ ਜਦੋਂ ਇਹੋ ਜਿਹੀ ਘਟਨਾ ਹੁੰਦੀ ਹੈ ਜੀ ਕਿ ਹਾਂ ਕਿੱਥੇ ਤਾਰਾਂ ਜੁੜਦੀਆਂ ਸੀ, ਕੀ ਸੀ। ਆਖਰ ਜੀ ਇਸ ਪਰਿਵਾਰ ਨੂੰ ਪਤਾ ਲੱਗਾ ਕਿ ਕੁੜੀ ਦੇ ਮਾਮੇ ਨੇ ਕੁੜੀ ਭਜਾਈ ਹੈ। ਦੱਸੋ। ਕੁੜੀ ਦੀ ਮਾਂ ਕਹਿੰਦੀ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਕਾਰਾ ਮੇਰੇ ਭਰਾ ਦਾ ਤੇ ਅਸੀਂ ਕਹਿੰਦੇ ਜਾ ਕੇ ਉਹਦਾ ਘਰ-ਬਾਰ ਫਰੋਲ ਲਿਆ, ਸਾਰਾ ਕੁਝ ਫਰੋਲ ਲਿਆ ਤੇ ਉੱਥੋਂ ਜੀ ਉਹਨਾਂ ਦਾ ਮੈਰਿਜ ਸਰਟੀਫਿਕੇਟ ਲੱਭ ਗਿਆ। ਉਹ ਮੈਰਿਜ ਸਰਟੀਫਿਕੇਟ ਮੋਗਾ ਦੇ ਲਾਲ ਸਿੰਘ ਰੋਡ ਸਥਿਤ ਸੰਗਤਸਰ ਗੁਰਦੁਆਰਾ ਸਾਹਿਬ ਵੱਲੋਂ ਜਾਰੀ ਕੀਤਾ ਹੋਇਆ ਸੀ ਤੇ ਪਰਿਵਾਰ ਉਹ ਸਰਟੀਫਿਕੇਟ ਲੈ ਕੇ ਉੱਥੇ ਪਹੁੰਚ ਗਿਆ। ਤੇ ਜਦੋਂ ਉੱਥੇ ਪਹੁੰਚਿਆ, ਉੱਥੇ ਜੀ ਗ੍ਰਸਤੀ ਸਿੰਘ ਘੇਰ ਲਿਆ ਅਗਲਿਆਂ ਨੇ ਕਿ ਦੱਸ ਭਾਈ। ਉਹ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਜੀ, ਹੁਣ ਮੈਨੂੰ ਮਾਫ ਕਰ ਦਿਓ। ਇਹ ਮੇਰੇ ਕੋਲ ਆਏ ਸੀ ਜੀ, 2000 ਰੁਪਏ ਦਿੱਤਾ ਸੀ ਜੀ ਮੈਨੂੰ, ਮੈਂ ਬਣਾ ਕੇ ਦਿੱਤਾ ਹੈ ਸਰਟੀਫਿਕੇਟ ਬਿਨਾਂ ਆਨੰਦ ਕਾਰਜਾਂ ਤੋਂ। ਔਰ ਪਤਾ ਵੀ ਹੋਣ ਦੇ ਬਾਵਜੂਦ ਤੈਨੂੰ ਰਿਸ਼ਵਤ ਦੇ ਰਹੇ ਨੇ, ਇਹਦਾ ਮਤਲਬ ਕੁਝ ਗੜਬੜ ਹੈ, ਤੂੰ ਉਹਦੇ ਬਾਵਜੂਦ ਇਹ ਕਾਰਾ ਕਰ ਰਿਹਾ। ਗੁਰੂ ਘਰ ਬੈਠ ਕੇ ਅਜਿਹਾ ਕਾਰਾ ਕਰ ਰਹੇ ਹੋ ਸਿਰਫ ਪੈਸੇ ਲਈ। ਸੋ ਉਸ ਨੇ 2000 ਦੇ ਖਾਤਰ ਇਹ ਮਾਮਾ ਭਾਣਜੀ ਦਾ ਨਕਲੀ ਮੈਰਿਜ ਸਰਟੀਫਿਕੇਟ ਬਣਾ ਕੇ ਦੇਤਾ। ਹੁਣ ਟੱਬਰ ਦੇ ਹੱਥ ਅਜੇ ਤੱਕ ਸਰਟੀਫਿਕੇਟ ਹੈ ਨਾ, ਕੁੜੀ ਲੱਭੀ ਹੈ। ਉਹ ਤਾਂ ਧੰਨਵਾਦ ਨਿਹੰਗ ਜਥੇਬੰਦੀਆਂ ਦਾ, ਉਹ ਉੱਥੇ ਇਕੱਤਰ ਹੋਈਆਂ, ਉਹਨਾਂ ਨੇ ਉਸ ਗ੍ਰੰਥੀ ਸਿੰਘ ਨੂੰ ਆਪਣੇ ਕੰਟਰੋਲ 'ਚ ਲਿਆ ਤੇ ਉਹ ਗ੍ਰੰਥੀ ਉਹਨਾਂ ਨੇ ਦੱਸਿਆ ਬਕਾਇਦਾ, ਇਹ ਏਕ ਨੂਰ ਜਥੇਬੰਦੀ ਹੈ ਜੀ, ਏਕ ਨੂਰ ਖਾਲਸਾ ਫੌਜ। ਉਹ ਹਰਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਇਹਦੀਆਂ ਕੁਝ ਸ਼ਿਕਾਇਤਾਂ ਆਈਆਂ ਸੀ ਤੇ ਉਸ ਸਮੇਂ ਵੀ ਇਸ ਨੇ ਜਨਤਕ ਤੌਰ ਤੇ ਸੰਗਤ 'ਚ ਮਾਫੀ ਮੰਗੀ ਸੀ। ਹਰ ਵਾਰ ਦਾ ਕਾਰਾ ਸੀ ਉਹਦਾ। ਉਸ ਤੋਂ ਬਾਅਦ ਛੱਡਦਾ, ਮਤਲਬ ਜਿਹਦੇ ਉਹ ਖੂਨ ਲੱਗ ਗਿਆ ਫਿਰ ਉਹ ਗਲਤੀਆਂ ਕਰਦਾ ਰਹਿੰਦਾ। ਤੇ ਆਖਰ ਇਸ ਵਾਰ ਸੰਗਤ ਨੇ, ਇਹ ਜਥੇਬੰਦੀਆਂ ਨੇ, ਨੁਮਾਇੰਦਿਆਂ ਨੇ ਫੈਸਲਾ ਕੀਤਾ ਕਿ ਇਸ ਬੰਦੇ ਦੇ ਹੱਥ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਣਾ। ਉੱਥੋਂ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਹੋਰਾਂ ਨੂੰ ਦੂਸਰੇ ਗੁਰੂ ਘਰ ਤਬਦੀਲ ਕੀਤਾ ਗਿਆ, ਉੱਥੇ ਉਹਨਾਂ ਦੇ ਪ੍ਰਕਾਸ਼ ਕੀਤੇ ਗਏ ਤੇ ਇਸ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਖਤਮ। ਸੋ ਇਸ ਪ੍ਰਕਿਰਿਆ ਵੱਲ ਵਧਿਆ ਗਿਆ ਹੁਣ। ਪਰ ਮਸਲਾ ਹੁਣ ਇਹਦੇ ਵਿੱਚ 2-3 ਪਹਿਲੂ, ਤਾਂ ਹੀ ਮੈਂ ਗੱਲ ਕਰ ਰਿਹਾ ਸੀ ਕਿ ਕਹਿੰਦੇ 2-3 ਪਹਿਲੂ ਨੇ ਜੀ। ਇੱਕ ਤਾਂ ਪਰਿਵਾਰਕ ਤੌਰ ਤੇ ਮੈਂ ਕਹਿੰਦਾ ਭਾਣਜੀ ਮਾਮੇ ਨੂੰ ਸ਼ਰਮ ਚਾਹੀਦੀ ਸੀ ਨਾ ਕਿ ਘੱਟੋ ਘੱਟ ਤੂੰ ਰਿਸ਼ਤਿਆਂ ਦੀ ਤਾਂ ਕਦਰ ਕਰਨੀ ਸਿੱਖ। ਸੋ ਜੇ ਉਹ ਬੱਚੀ ਹੈ, ਉਹ ਛੋਟੀ ਹੈ ਤੇ ਤੁਸੀਂ ਉਹਨੂੰ ਬਰਗਲਾ ਰਹੇ ਹੋ। ਅੱਜ ਕੱਲ ਇਹ ਬਹੁਤ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਇਸੇ ਲਈ ਇਹ ਭਰੋਸਗੀ ਉੱਠਦੀ ਜਾ ਰਹੀ ਹੈ ਕਿ ਅਸੀਂ ਆਪਣਾ ਬੱਚਾ ਜਿਹੜਾ 2-2 ਮਹੀਨੇ ਨਾਨਕੇ ਕੱਟ ਕੇ ਆਉਂਦਾ ਸੀ, 2-2 ਮਹੀਨੇ ਤਾਏ ਚਾਚਿਆਂ ਕੋਲ ਰਹਿ ਕੇ ਆਉਂਦਾ ਸੀ ਜਾਂ ਘਰਾਂ 'ਚ ਸਾਂਝੇ ਰਹਿੰਦੇ ਸੀ, ਹੁਣ 1 ਸਕਿੰਟ ਲਈ ਵੀ ਕੁੜੀ ਤਾਂ ਕੁੜੀ, ਮੁੰਡਾ ਛੱਡਣ ਦਾ ਭਰੋਸਾ ਨਹੀਂ ਕਿਸੇ ਨੂੰ। ਸੱਚੀ ਗੱਲ। ਇਹ ਕਿਉਂ ਬੇਭਰੋਸਗੀ ਬਣੀ? ਇੱਕ ਤਾਂ ਇਹ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਅੱਜ ਦੇ ਨੂੰ ਇਸ ਖਬਰ ਸਾਡੇ ਸਾਹਮਣੇ ਰੱਖਦੀ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਦੂਸਰਾ ਇਹ ਪੈਸੇ ਦੀ ਲਾਲਸਾ ਕਿ ਚੰਦ ਪੈਸਿਆਂ ਖਾਤਰ ਅਸੀਂ ਆਪਣੇ ਸਿਧਾਂਤ, ਆਪਣੀ ਮਰਿਆਦਾ, ਆਪਣਾ ਜ਼ਮੀਰ, ਸਾਰਾ ਕੁਝ ਗਹਿਣੇ ਧਰ ਦਿੰਦੇ। ਸੋ ਇਹ 2 ਪਹਿਲੂ 3 ਪਹਿਲੂ ਇਹਦੇ ਵਿੱਚੋਂ ਬਹੁਤ ਵੱਡੇ ਉਜਾਗਰ ਹੁੰਦੇ ਨੇ। ਸੋ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਵੱਲ ਮੁੜਨਾ ਪਏਗਾ। ਇਹ ਜਦ ਤੋਂ ਸਾਰਾ ਮਨੀ ਮਾਈਂਡ ਹੋਇਆ ਨਾ ਸਾਰਾ ਕੁਝ, ਇਹ ਉਹਦਾ ਵੀ ਇੱਕ ਨਤੀਜਾ ਜਿਹੜਾ ਅਸੀਂ ਭੋਗ ਰਹੇ ਹਾਂ। ਲੋਕਾਂ 'ਚ ਕਾਲ, ਰੀਲਾਂ ਦੀ ਦੌੜ, ਇਹ ਸਾਰੀਆਂ ਚੀਜ਼ਾਂ ਨੇ ਜਿਹੜਾ
ਦਿਮਾਗ ਦਾ ਇਦਾਂ ਲੱਗਦਾ ਵੀ ਬੇੜਾ ਕਰਕੇ ਹੀ ਕਰ ਦਿੱਤਾ ਬਿਲਕੁਲ। ਹੈ।